मतलब कि जिमीदारां चों जट्टां चों सिखां चों पहले वो फर्द सन जिहड़े मुसलमान होए सन। ठीक है, ਇਹਦਾ मतलब है कि ਜਿਹੜਾ ਬਾਬਾ ਸੱਤੂ ਪੀਰ ਹੈ ਉਹ ਮੁਸਲਮਾਨ ਨਹੀਂ ਸੀ ਹੈਗਾ ਫਿਰ। ਨਾ ਮੁਸਲਮਾਨ ਦੇ ਨਾਮ ਹਿੰਦੂ ਸੀ। ਇਹ ਵਾਹਦ ਦੀ ਬਾਬੇ ਸੱਤੂ ਪੀਰ ਦਾ ਜਿਹੜਾ ਬੇਟਾ ਮਸੂਰ ਸੀ ਉਹਦੀ ਨਸਲ 'ਚ ਇਹ ਨੇ, ਤੇ ਵਾਹਦ ਇੱਕ ਘਰ ਸੀ ਜਿਹੜਾ ਉਹਨਾਂ ਸਿੱਖ ਸਰਦਾਰਾਂ ਤੋਂ ਇਸਲਾਮ ਦੇ ਵਿੱਚ ਅੱਲਾਹ ਤਾਲਾ ਨੇ ਇਹਨਾਂ ਨੂੰ ਲਿਆਂਦਾ। ਤੇ ਬਾਕੀ ਬਾਬਾ ਸੱਤੂ ਪੀਰ ਤੇ ਬਾਕੀ ਉਹਨਾਂ ਦੇ ਜਿਤਨੇ ਵੀ ਅਫਰਾਦ ਸਨ ਉਹ ਸਾਰੇ ਆਪਣੇ ਸਿੱਖ ਮਜ਼ਹਬ ਤੇ ਰਹੇ। ਤੇ ਫਿਰ ਪਾਕਿਸਤਾਨ ਬਣ ਗਿਆ, ਉਹ ਇੰਡੀਆ ਚਲ ਗਏ ਤੇ ਇਹ ਇੱਥੇ ਰਹਿ ਗਏ। ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ। ਬਾਬਾ ਸੱਤੂ ਦਾ ਸ਼ਜਰਾ ਨਸਬ ਫਿਰ ਬਾਬਾ ਸੱਤੂ ਦੇ ਨਸਲ ਦੇ ਵਿੱਚੋਂ ਮਨਸੂਰੀਆਂ ਦਾ ਡੇਰਾ ਹੈ ਜੀ। ਬਾਬਾ ਸੱਤੂ ਪੀਰ ਦੀ ਨਸਲ ਹੈ ਜੀ, ਜੱਟ ਵਿਰਕ ਨੇ ਪਿੰਡ ਵਰਨ ਦੇ। ਅੱਛਾ, ਤੁਹਾਡੇ ਜਿਹੜੇ ਬਜ਼ੁਰਗ ਬਾਬਾ ਸੱਤੂ ਪੀਰ ਸਾਹਿਬ, ਤੁਸੀਂ ਉਹਨਾਂ ਦੀ ਨਸਲ ਹੋ? ਕਿਹੜੇ ਕਿਹੜੇ ਉਹਨਾਂ ਦੇ ਅੱਗੇ ਬੇਟਿਆਂ ਦੇ ਨਾਮ ਪਤਾ ਤੁਹਾਨੂੰ? ਬੇਟੇ ਸਨ, ਇੱਕ ਜੋਧ ਸਿੰਘ ਸਨ, ਇੱਕ ਮਸੂਰ ਸਿੰਘ ਸਨ। ਹਾਂਜੀ, ਉਹ ਮਨਸੂਰੀਏ ਵੀ ਇੱਥੇ ਨੇ ਸਾਡੇ, ਉਹ ਚਾਚੇ ਲੱਗਦੇ ਨੇ। ਜੋਧ ਕਿਆ ਜੋ ਅਸੀਂ ਹੈ, ਜੋਧਾ ਨੇ ਸਾਡਾ ਡੇਰਾ ਨਾਂ ਜੋਧਾ। ਅੱਛਾ, ਤੁਹਾਡੇ ਦਾਦੇ ਮੁਸਲਮਾਨ ਹੋ ਗਏ ਸਨ ਉਸ ਵੇਲੇ? ਸਾਡਾ ਦਾਦਾ ਸੋ ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ ਬਾਬੇ ਸੱਤੋ ਪੀਰ ਦੀ, ਜਿਨ੍ਹਾਂ ਦੀ ਜਗ੍ਹਾ ਪਿੰਡ ਕਰੀਵਾਲਾ ਵਿੱਚ ਬਣੀ ਹੋਈ ਹੈ, ਜਿੱਥੇ ਕਿ ਦੂਰ ਦੂਰ ਤੋਂ ਲੋਕ ਆਉਂਦੇ ਆ, ਉਹਨਾਂ ਦੀ ਮੰਨਤਾ ਕਰਦੇ ਆ। ਔਰ ਜਿਹੜੇ ਬਾਬਾ ਸੱਤੋ ਪੀਰ ਜੀ ਸੀ, ਉਹਨਾਂ ਦਾ ਬਾਪੂ ਜੀ ਹੋਣਾ ਨਾਲ ਕੀ ਸੰਬੰਧ ਸੀ ਔਰ ਕਿੰਨੇ ਭਾਈ ਸੀ, ਇਹਨਾਂ ਦਾ ਪਿਛੋਕੜ ਕਿੱਥੋਂ ਦਾ ਸੀ, ਕਰੀਵਾਲੇ 'ਚ ਇਹਨਾਂ ਦੀ ਜਗ੍ਹਾ ਕਦੋਂ ਤੇ ਕਿਵੇਂ ਕਿਉਂ ਬਣੀ, ਇਸ ਗੱਲ ਤੇ ਆਪਾਂ ਚਰਚਾ ਕਰਦੇ ਹਾਂ ਬਾਪੂ ਜੀ ਹੋਣਾ ਨਾਲ। ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਹ ਸਨ ਭਾਈ ਜੀ ਤਿੰਨ, ਜੀ। ਵਰਨ ਹੂੰ ਤੇ ਵਿਰਕ ਹੂੰ ਤੇ ਬਾਬਾ ਸੱਤੋ ਪੀਰ। ਸੱਤੋ ਪੀਰ ਇਹ ਸਾਧ ਸੀ, ਸਾਧ ਸੀ। ਇਹਨੇ ਵਿਆਹ ਨਹੀਂ ਸੀ ਕਰਾਇਆ ਆ। ਹੂੰ ਇਹ ਬੰਦਗੀ ਕਰਦਾ ਸੀ, ਬੰਦਗੀ ਵਾਲਾ ਆਦਮੀ ਸੀ। ਹੂੰ ਦੂਜਿਆਂ ਦੇ ਔਲਾਦ ਸੀ, ਸਾਰਾ ਔਲਾਦ ਵਾਲੇ ਸਨ। ਹੂੰ ਤਾਂ ਇਹ ਜਿਹੜੇ ਪਿੰਡ ਵੱਜੇ ਨੇ ਜਾਂ ਵਿਰਕ ਟੱਪਾ ਸੀ, ਹੂੰ 15-16 ਪਿੰਡ ਉਹ ਇੱਥੋਂ ਹੀ ਵੱਜੇ ਨੇ। ਇੱਥੋਂ ਵੱਜੇ ਹਾਂ, ਪਿਛੋਕੜ ਉਹਨਾਂ ਦੀ ਵੀ ਇਹ ਹੀ ਹੈ। ਇਹੀ ਅੰਸ ਆ ਉਹਨਾਂ ਦੀ। ਹਾਂ, ਇਹ ਹੀ ਪਿਛੋਕੜ ਹੈ ਉਹਨਾਂ ਦੀ ਵੀ, ਹੂੰ ਜਿੰਨੇ ਵਿਰਕ ਨੇ। ਹੂੰ ਤੇ ਉਨ ਅਗਾਂਹ ਬਦਲਦੇ ਗਏ ਨੇ ਤੇ ਬਦਲਦੇ ਗਏ ਨੇ, ਹੂੰ ਨਹੀਂ ਤੇ ਪਿਛੋਕੜ ਇੱਕੋ ਹੀ ਹੈ। ਇੱਕੋ ਹੀ ਹੈ। ਹਾਂ, ਤੇ ਬਾਬੇ ਸੱਤੋ ਪੀਰ ਦੀ ਤਾਕਤ ਬਹੁਤ ਸੀ। ਹੂੰ ਲੋਕਾਂ ਨੂੰ ਬੱਚੇ ਮਿਲਦੇ ਸਨ। ਹੂੰ ਕੋਈ ਵੀ ਕੰਮ ਅੜਿਆ ਆ, ਕੋਈ ਜਾ ਕੇ ਤਰਲਾ ਮਾਰਦਾ ਸੀ, ਉਹਦਾ ਕੰਮ ਹੋ ਜਾਂਦਾ ਸੀ। ਹੂੰ ਤੇ ਹੁਣ ਵੀ ਇੱਥੇ ਵੀ ਉਹੀ ਗੱਲ ਹੈ। ਹੂੰ ਜੇ ਤੁਹਾਡੇ ਨਾਲ ਕੀ ਸੰਬੰਧ ਸੀ ਬਾਬੇ ਸੱਤੋ? ਸਾਡਾ ਵੱਡਾ ਵਡੇਰਾ ਸੀ। ਵੱਡਾ ਵਡੇਰਾ। ਵਡੇਰਾ ਸੀ ਸਾਡਾ। ਹੂੰ ਪਰ ਅਸੀਂ ਜਦੋਂ ਅੰਮ੍ਰਿਤ ਸਾਡੇ ਵੱਡੇ ਵਡੇਰੇ ਨੇ ਛਕ ਲਿਆ ਨਾ, ਹੂੰ ਉਹਨੇ ਫਿਰ ਛੁੱਟੀ ਲੈ ਲਈ ਸੀ। ਹੂੰ ਅਸੀਂ ਬਣ ਗਏ ਸੀ ਨਾਮਧਾਰੀ। ਨਾਮਧਾਰੀ। ਸਤਿਗੁਰੂ ਰਾਮ ਸਿੰਘ ਗਏ ਸਨ ਸਾਡੇ ਪਿੰਡ, ਹੂੰ ਉੱਥੇ ਤਿੰਨਾਂ ਬੰਦੇ ਅੰਮ੍ਰਿਤ ਛਕੇ ਸਨ, ਹੂੰ ਜਿਨ੍ਹਾਂ ਦੇ ਵਿੱਚ ਹੁਣ ਵੀ ਕੋਈ ਨਾ ਕੋਈ ਬੰਦਾ ਉਹਨਾਂ ਵਰਗਾ ਉਸੇ ਮਰਜ਼ਾਦਾ ਨੂੰ ਕਾਇਮ ਕਰੀ ਬੈਠਾ ਹੈ। ਹੂੰ ਪਰ ਹੁਣ ਕੋਈ ਜਾ ਕੇ ਪੁੱਛੇ ਕਿਸੇ ਨੂੰ। ਹੂੰ ਸਾਡੇ ਵਿੱਚ ਵੀ ਬੰਦੇ ਹਨ। ਹੂੰ ਸਾਡੇ ਚੋਂ ਬੰਦਾ ਮੁੰਡਾ ਸਾਡਾ ਭਤਰੀਜਾ ਸਾਹਿਬ ਸਿੰਘ, ਹੂੰ ਪੂਰੀ ਮਰਜ਼ਾਦਾ ਹੈ, ਚੂੜੀ ਵਾਲਾ ਪਜਾਮਾ, ਨਾਮਧਾਰੀ ਡਰੈਸ, ਹੂੰ ਮਰਜ਼ਾਦਾ ਹੈ, ਕਿਸੇ ਦੇ ਘਰੋਂ ਖਾਣਾ ਨਹੀਂ, ਕਿਸੇ ਦੇ ਘਰੋਂ ਪੀਣਾ ਨਹੀਂ। ਹੂੰ ਤੇ ਇਹੋ ਜਿਹੇ ਆਦਮੀ ਪੈਦਾ ਹੁੰਦੇ ਸਨ। ਹੂੰ
ਔਰ ਵਰਨਾ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਪਿਛੋਕੜ ਜੰਮੂ ਕਸ਼ਮੀਰ ਤੋਂ ਸੀ। ਜੰਮੂ ਕਸ਼ਮੀਰ ਦੇ ਵਿੱਚੋਂ ਫਿਰ ਇਹ ਪਿੰਡ ਵਰਨ ਚਲੇ ਗਏ ਔਰ ਵਰਨ ਤੋਂ ਬਾਅਦ ਇਹ ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਦੀ ਵੰਡ ਹੋਈ ਉਸ ਤੋਂ ਬਾਅਦ ਇਹ ਟਿੱਬੀ ਆ ਗਏ। ਟਿੱਬੀ ਤੋਂ ਬਾਅਦ ਹੌਲੀ ਹੌਲੀ ਚੱਲਦੇ ਪਿੰਡ ਕਰੀਵਾਲਾ ਚ ਆ ਗਏ। तो जी ये ਜਿਹੜੇ ਖੁਸ਼ੀ ਮੁਹੰਮਦ ਵਿਰਕ ਸਾਹਿਬ ਨੇ ਇਹ ਬਾਬੇ ਸੱਤੂ ਪੀਰ ਦੀ ਨਸਲ ਚੋਂ ਨੇ ਤੇ ਇਹ ਫੈਮਿਲੀ ਜਿਹੜੀ ਹੈ ਸਿੱਖਾਂ ਤੋਂ ਮੁਸਲਮਾਨ ਹੋ ਗਏ ਸਨ ਤੇ ਜਿਹੜਾ ਬਾਬਾ ਸੱਤੂ ਪੀਰ ਸੀ ਉਹ ਸਿੱਖ ਹੀ ਰਿਹਾ ਸੀ ਔਰ ਸਿੱਖ ਮਜ਼ਹਬ ਤੇ ਹੀ ਉਹ ਫੌਤ ਹੋਇਆ ਸੀ ਤੇ ਮਰਨ ਤੋਂ ਬਾਅਦ ਪਾਕਿਸਤਾਨ ਬਣ ਗਿਆ। ਬਜ਼ੁਰਗੋ ਤੁਹਾਡਾ ਨਾਮ ਕੀ ਹੈ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ ਵਿਰਕ ਸਾਹਿਬ। ਆ ਜੋ ਆ ਕਾਗਜ਼ਾਂ 'ਤੇ ਮੇਰੇ ਮਾਲ ਦੇ ਕਾਗਜ਼ਾਂ 'ਤੇ ਅਸੀਂ ਭਰਨਾ ਵਰਨ। ਜੱਟ ਵਰਨ। ਅੱਛਾ ਜੀ। ਉਹ ਜਿਵੇਂ ਆ ਰਾਜਪੂਤ ਹੈ ਦਾਤਾ ਜਿਹੜੇ ਕੋ ਅੱਛਾ ਆ ਸਹੀ ਹੈ ਇਹ ਸੀ ਸਹੀ ਆ ਚੁਆਈ ਦੇ ਰਹੇ ਅੱਛਾ ਜੀ। ਜਿਹੜਾ ਸ਼ੇਖਪੁਰਾ ਕਾਗਜ਼ਾਂ ਦੇ ਮਾਲ ਦੇ ਕਾਗਜ਼ਾਂ ਸੀ ਜੱਟ ਵਰਨ। ਠੀਕ ਹੈ। ਅੱਛਾ ਜੀ ਤੁਹਾਡੇ ਕੋਲ ਨਾ ਕੁਝ ਮਾਲੂਮਾਤ ਲੈਣੀਆਂ ਸਨ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਮੈਨੂੰ ਪਾਕਿਸਤਾਨ ਬਣਦੇ ਦਾ ਹੀ ਪਤਾ, ਮੈਨੂੰ ਪਾਕਿਸਤਾਨ ਟੁੱਟਦੇ ਦਾ ਵੀ ਪਤਾ। ਅੱਛਾ ਉਹ ਤੁਹਾਡੀ ਖੈਰ ਹੋ ਜਾਏ। ਕਿੰਨੀ ਉਮਰ ਸੀ ਉਸ ਵਕਤ ਤੁਹਾਡੀ? ਮੇਰੀ ਸੀ 14-15 ਸਾਲ। 14-15 ਸਾਲ ਤੋਂ ਹੁਣ ਵੀ ਉਸ ਹਿਸਾਬ ਨਾਲ ਜੀ ਕਾਫੀ ਬਿਹਤਰ ਉਮਰ ਤੁਹਾਡੀ ਮਾਸ਼ਾਅੱਲਾ। ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਸੀ ਜੀ? ਤਾਜਦੀਨ। ਤਾਜਦੀਨ। ਤੁਹਾਡੇ ਦਾਦਾ ਜੀ ਦਾ? ਮੁਹੰਮਦ ਬਖਸ਼। ਮੁਹੰਮਦ ਬਖਸ਼। ਮੁਹੰਮਦ ਬਖਸ਼ ਤੋਂ ਪਹਿਲੇ? ਨਹੀਂ ਪਤਾ। ਮੁਹੰਮਦ ਬਖਸ਼ ਮੁਸਲਮਾਨ ਹੋਇਆ ਸੀ ਨਾ। ਹਾਂ। ਅੱਛਾ ਮੁਹੰਮਦ ਬਖਸ਼ ਜਿਹੜੇ ਸਨ ਇਹ ਮੁਸਲਮਾਨ ਹੋਏ ਸਨ, ਪਹਿਲੇ ਫਰਦ ਸਨ। ਮੌਲਵੀ ਹੋਇਆ ਕਿ ਜਿਹਨੇ ਯੂਸਫ ਜਿਹੜਾ ਕਿਤਾਬ ਲਿਖੀ ਕੀ ਇਹਦਾ ਨਾਮ ਮੌਲਵੀ ਗੁਲਾਮ ਸੂਰੀ। ਹਾਂਜੀ ਮੌਲਵੀ ਗੁਲਾਮ ਸੂਰੀ ਸਨ। ਹਾਂਜੀ ਇਹ ਉਸ ਹੁਸ਼ਿਆਰਪੁਰ ਦੇ ਸਨ। ਹਾਂਜੀ। ਉਹ ਜਿਹੜੇ ਨਗਰ ਭਰ ਕੇ ਵੇਖ ਰਹੇ ਨਹੀਂ ਸੀ ਨਾ, ਹਾਂਜੀ ਉਹ ਬੰਦਾ ਕਰਮਾ ਪੰਡਾ ਪੈਂਦਾ, ਸਹੀ ਹੈ। ਉਹਨਾਂ ਨੇ ਮੁਸਲਮਾਨ ਕੀਤਾ। ਤੁਹਾਡੇ ਦਾਦਾ ਜੀ ਨੂੰ? ਹਾਂ। ਅੱਛਾ ਅੱਛਾ। ਤੁਹਾਡੇ ਦਾਦਾ ਜੀ ਕਿੰਨੇ ਭਰਾ ਸਨ? ਇਹ ਜਿਹੜਾ ਡੇਰੇ ਤੇ ਤੁਸੀਂ ਬੈਠੇ ਇਸ ਡੇਰੇ ਦਾ ਨਾਂ ਕੀ ਹੈ? ਇਹਨੂੰ ਡੇਰਾ ਮਸੂਰੀਆਂ ਦਾ ਵੀ ਆਉਂਦੇ ਨੇ। ਡੇਰਾ ਮਸੂਰੀਆਂ। ਹਾਂ। ਅੱਛਾ। ਬਾਬਾ ਸਤੋ ਪੀਰ ਦਾ ਪੁੱਤਰ ਸੀ ਨਾ ਮਸੂਰ, ਉਹਦੀ ਸੀ ਰਾਤ। ਅੱਛਾ 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 ਉਹ ਤੁਹਾਡੀ ਖੈਰ ਹੋ ਜਾਏ। ਬਾਬਾ ਸਤੋ ਪੀਰ ਜਿਹੜਾ ਸੀ ਉਹਦਾ ਮੁੰਡਾ ਸੀ ਮਸੂਰ। ਉਹਦਾ ਮੁੰਡਾ ਮਸੂਰ ਸੀ, ਉਹਦੀ ਔਲਾਦ ਹੈ। ਉਹਦੀ ਅਗੋ ਤੁਸੀਂ ਔਲਾਦ ਹੋ। ਮਸੂਰੀਆਂ ਦਾ ਡੇਰਾ ਵੀ ਆਉਂਦੇ ਨੇ, ਅੱਛਾ ਉਹਦਾ ਨਾਂ ਵੀ ਡੇਰਾ ਆਉਂਦੇ ਨੇ। ਜੋਧ ਵਾਲਾ ਡੇਰਾ ਵੀ ਤੇ ਮਸੂਰੀਆਂ ਵਾਲਾ ਡੇਰਾ ਵੀ? ਜੋਧ ਆਣਾ। ਜੋਧ ਆਣਾ। ਜੋਦਾਰਾ। ਅੱਛਾ ਅੱਛਾ ਠੀਕ ਹੈ। ਤੇ ਸਤੂ ਪੀਰ ਕਿੰਨਾ ਅਰਸਾ ਹੋ ਗਿਆ ਪਹਿਲੇ ਫੌਤ ਹੋ ਗਿਆ ਸੀ? ਇਸ ਪਿੰਡ ਦੇ ਵਿੱਚ ਪਹਿਲੇ ਫਰਦ ਤੁਹਾਡੇ ਦਾਦਾ ਜੀ ਸਨ ਜਿਹੜੇ ਮੁਸਲਮਾਨ ਹੋਏ ਸਨ? ਉਹ ਹੀ ਸਨ ਮੈਨੂੰ ਹੋਰ ਗਾਣੇ ਮੈਨੂੰ ਕਮੀਆਂ ਨਹੀਂ ਕਿਹਦਾ ਪਤਾ। ਅੱਛਾ ਜੀ। ਆਪਣੇ ਦਾਦੇ ਦਾ ਮੈਨੂੰ ਮਤਲਬ ਕਿ ਜ਼ਿਮੀਦਾਰਾਂ ਚੋਂ, ਜੱਟਾਂ ਚੋਂ, ਸਿੱਖਾਂ ਚੋਂ ਪਹਿਲੇ ਉਹ ਫਰਦ ਸਨ ਜਿਹੜੇ ਮੁਸਲਮਾਨ ਹੋਏ ਸਨ। ਠੀਕ ਹੈ। ਇਹਦਾ ਮਤਲਬ ਹੈ ਕਿ ਜਿਹੜਾ ਬਾਬਾ ਸੱਤੂ ਪੀਰ ਹੈ ਉਹ ਮੁਸਲਮਾਨ ਨਹੀਂ ਸੀ ਹੈਗਾ ਫਿਰ? ਨਾ ਮੁਸਲਮਾਨ ਦਾ ਨਾਮ ਹਿੰਦੂ ਸੀ। ਅੱਛਾ ਉਹਦੀ ਜਿਸ ਟਾਈਮ ਉਹ ਫੌਤ ਹੋਇਆ ਗਿਆ ਉਹ ਬਾਹਰਲੇ ਪਾਸੇ ਲਹਿੰਦੇ ਪਾਸੇ ਸਮਾਧ ਵਿੱਚ ਜਿਹੜੇ ਮਹਿਲ ਮੜੀ ਉਹਦੀ ਬਣਾਈ ਗਈ? ਪਤਾ ਨਹੀਂ ਇਹਨਾਂ ਦਾ ਉਹ ਕੀ ਕੋਈ ਇਹ ਉਹਦਾ ਆਪਣੇ ਮਜ਼ਹਬ ਦੇ ਮੁਤਾਬਕ ਕਰਦੇ ਨੇ। ਠੀਕ ਹੋ ਗਏ। ਤੁਹਾਡੇ ਕਿੰਨੇ ਬੱਚੇ ਬਾਬਾ ਜੀ? ਮੇਰੇ 3 ਬੱਚੇ। ਮਾਸ਼ਾਅੱਲਾ। ਤੇ ਤੁਸੀਂ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਹੈ ਹਾਂ। ਤੁਹਾਡੇ ਪਿੰਡ ਤੇ ਕਿਸੇ ਕਿਸਮ ਦਾ ਕੋਈ ਲੜਾਈ ਝਗੜਾ? ਪਹਿਲੇ ਲੋਕ ਕਿਸ ਤਰ੍ਹਾਂ ਰਹਿੰਦੇ ਸਨ, ਮੁਸਲਮਾਨ ਤੇ ਹਿੰਦੂ, ਪਿਆਰ ਮੁਹੱਬਤ? ਤੇ ਜਿਸ ਟਾਈਮ ਇਹ ਪਾਕਿਸਤਾਨ ਬਣਿਆ ਤੇ ਜਿਹੜੇ ਇੱਥੋਂ ਸਰਦਾਰ ਸਨ ਉਹ ਗਏ ਨੇ, ਉਹਨਾਂ ਤੇ ਅਟੈਕ ਤੇ ਨਹੀਂ ਕਿਸੇ ਨੇ ਕੀਤਾ? ਪਿਆਰ ਮੁਹੱਬਤ ਨਾਲ ਹੀ? ਹਾਂ। ਅੱਛਾ। ਉਹ ਕਈ ਕੁੜੀ ਆਵੇ ਕੁੱਤੇ ਹੀ ਬੰਦੇ ਹੁੰਦੇ ਨੇ ਜਿਹੜੇ ਪਿੰਡ ਦੇ ਬੰਦੇ, ਕੋਈ ਸਾਰੇ ਸਹੀ ਹੈ। ਸਰਦਾਰਾਂ ਸਿੱਖਾਂ ਚੋਂ ਤੁਹਾਡਾ ਬੇਲੀ ਕਿਹੜਾ ਹੁੰਦਾ ਸੀ? ਬਰਾਦਰੀ ਤਾਂ ਆਪਣੀ ਹੈ ਹੀ ਸੀ ਨਾ, ਭਾਵੇਂ ਉਹ ਮਜ਼ਹਬ ਉਹਨਾਂ ਦਾ ਹੋਰ ਸੀ। ਇਹ ਬੇਲੀ ਆਪਣੇ ਲੱਗਦੇ ਸਨ, ਚਾਚੇ ਤਾਈ ਸਨ। ਚਾਚੇ ਤਾਏ ਸਨ ਆਪਣੇ? ਪਾਕਿਸਤਾਨ ਬਣਨ ਤੋਂ ਬਾਅਦ ਕਦੀ ਆਏ ਨੇ ਇੱਥੇ ਮਿਲਣ ਵਾਸਤੇ? ਤੁਹਾਨੂੰ ਮੈਂ ਦੱਸਿਆ ਨਹੀਂ ਆ ਪਿਛਾ ਜਦੋਂ ਸੱਚੇ ਸੌਦੇ ਕਿਹੜੇ ਮਹੀਨੇ ਜਾਂਦੇ ਸੀ ਉਹਦੇ ਨੇ ਅਕਤੂਬਰ ਚ? ਨਨਕਾਣੇ ਅਕਤੂਬਰ ਚ? ਉਧਰ ਆਇਆ ਮੈਨੂੰ ਐਸਾ ਲੈ ਗਿਆ। ਅੱਛਾ ਕੌਣ ਆਇਆ ਸੀ ਜੇ?
ਉਹਦਾ ਮੈਨੂੰ ਨਾਮ ਭੁੱਲ ਗਿਆ। ਕੀ ਲੱਗਦੇ ਸਨ ਜਿਹੜੇ ਤੁਹਾਡੇ ਆਏ ਸਨ? ਉਹ ਜਦ ਭਰਾ ਹੀ ਲੱਗਦਾ ਸੀ। ਜਿਹੜਾ ਆਇਆ ਸੀ ਉਹਦਾ ਨਾਂ ਕੀ ਸੀ? ਉਹਦਾ ਨਾਮ ਮੈਨੂੰ ਭੁੱਲ ਗਿਆ। ਅੱਛਾ ਜਦ ਕਿਤੇ ਗਿਆ ਦਿੱਲੀੋਂ ਆਇਆ ਸਿੱਧਾ ਅੱਛਾ ਉੱਥੇ ਅਮਰੀਕਾ ਅੱਛਾ ਅਮਰੀਕਾ ਸਿੱਧਾ। ਠੀਕ ਹੈ। ਬਾਬਾ ਸੱਤੂ ਪੀਰ ਜਿਹੜਾ ਕਿੰਨੀ ਪੀੜ੍ਹੀ ਚ ਅੱਗੇ ਚੱਲ ਕੇ ਤੁਹਾਡੇ ਨਾਲ ਰਲਦਾ ਸੀ? ਆ ਬਾਬਾ ਸੱਤੂ ਵੀ ਤੁਹਾਨੂੰ ਦੱਸਿਆ ਮਸੂਰੀ ਹੈ। ਹਾਂਜੀ 4 ਪੁੱਤਰ ਦਾ 4 ਪਤੀਆਂ ਪਿੰਡ ਹੈ। ਅੱਛਾ ਦੂਜੇ ਦਾਨੀ ਮੇਰੇ ਪੁੱਤਰ ਨੇ ਪਤਾ ਆਪਣੇ ਇੱਥੋਂ ਗਏ ਨੇ ਬਜ਼ੁਰਗ ਤੁਹਾਡੇ ਵਾਲਦ ਸਾਹਿਬ ਹਯਾ ਸਨ? ਹਾਂ ਆਪ ਅਲਵਿਦਾ ਕਰਕੇ ਗਏ ਹੋਣਗੇ। ਆ ਇੱਥੇ ਸਾਨੂੰ ਚਾਬੀਆਂ ਮਕਾਨਾਂ ਦੀਆਂ ਮੇਰੇ ਬਾਪ ਨੂੰ ਦੇ ਗਿਆ ਆਪਣਾ। ਮੇਰੇ ਸਿਰ ਆ ਗਏ ਇਹ ਡੇਰਾ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੈ? ਪਹਿਲੇ ਅੱਛਾ ਖੂਹ ਅੱਛਾ। ਇੱਥੇ ਉਦੋਂ ਕਿੰਨੇ ਕੁ ਘਰ ਸਨ ਇੱਥੇ ਬਥੇਰੇ ਘਰ ਹੈ। ਅੰਦਾਜ਼ੇ ਨਾਲ? 10 ਉਹ ਘਰ ਹੈ। ਜਿਸ ਟਾਈਮ ਗਏ ਨੇ ਤੇ ਕੀ ਮਹਿਸੂਸ ਕੀਤਾ ਤੁਸੀਂ? ਮਹਿਸੂਸ ਤੇ ਕੁਝ ਲੱਗਦੇ ਬੰਦੇ ਚਾਚੇ ਤਾਏ ਦਾ ਦੁੱਖ se ਹੋਇਆ ਬੜਾ। ਹਾਂਜੀ ਬਾਕੀ ਵੀ ਕੋਈ ਤਾਂ ਸੋ ਗੋ ਇਹ ਵਾਹਦ ਦੀ ਬਾਬੇ ਸੱਤੂ ਪੀਰ ਦਾ ਜਿਹੜਾ ਬੇਟਾ ਮਸੂਰ ਸੀ ਉਹਦੀ ਨਸਲ ਚ ਇਹ ਨੇ ਤੇ ਵਾਹਦ ਇੱਕ ਘਰ ਸੀ ਜਿਹੜਾ ਉਹਨਾਂ ਸਿੱਖ ਸਰਦਾਰਾਂ ਤੋਂ ਇਸਲਾਮ ਦੇ ਵਿੱਚ ਅੱਲਾਹ ਤਾਲਾ ਨੇ ਇਹਨਾਂ ਨੂੰ ਲਿਆਂਦਾ ਤੇ ਬਾਕੀ ਬਾਬਾ ਸੱਤੂ ਪੀਰ ਤੇ ਬਾਕੀ ਉਹਨਾਂ ਦੇ ਜਿਤਨੇ ਵੀ ਅਫਰਾਦ ਸਨ ਉਹ ਸਾਰੇ ਆਪਣੇ ਸਿੱਖ ਮਜ਼ਹਬ ਤੇ ਰਹੇ ਤੇ ਫਿਰ ਪਾਕਿਸਤਾਨ ਬਣ ਗਿਆ, ਉਹ ਇੰਡੀਆ ਚਲ ਗਏ ਤੇ ਇਹ ਇੱਥੇ ਰਹਿ ਗਏ। ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ।